ਹੁਣ ਤੁਹਾਡੇ ਛੱਡਣ ਨਾਲ ਪਿੱਛੇ 100 ਲੋਕ ਨੇ, ਉਹਨਾਂ ਦਾ ਜ਼ੇਨ ਬਣ ਗਿਆ ਕਿ ਅਸੀਂ ਪਿੰਡ ਛੱਡ ਦੇਵਾਂਗੇ। ਪਿੰਡ ਦੇ ਵਿੱਚ ਰਹਿਣ ਨਾਲ ਆਪਣੀ ਅਪਣਾਈਅਤ ਹੁੰਦੀ ਆ, ਲੋਕ ਆਪਣੇ ਇੱਕ ਦੂਸਰੇ ਨੂੰ ਆਪਣਾ ਸਮਝਦੇ ਆ, ਇੱਕ ਦੂਸਰੇ ਦੀ ਹੈਲਪ ਕਰਦੇ। ਇੰਡੀਆ ਪੰਜਾਬ ਜਿਹਨੂੰ ਅਸੀਂ ਚੜ੍ਹਦਾ ਪੰਜਾਬ ਕਹਿੰਦੇ, ਸਾਡਾ ਭਰਾ ਵਾ। ਤੇ ਉਹ ਜਿਹੜਾ ਪੰਜਾਬ ਸਾਡੇ ਤੋਂ ਅੱਗੇ ਕਿਉਂ ਨਿਕਲ ਗਿਆ? 2008 ਤੋਂ ਪਹਿਲੇ ਤੱਕ ਕਹਿ ਲਓ ਜਾਂ 2002 ਤੋਂ ਪਹਿਲੇ ਤੱਕ ਪਾਕਿਸਤਾਨ ਦਾ ਇਹ ਵੀ ਪੰਜਾਬ ਬੜਾ ਅੱਗੇ ਜਾ ਰਿਹਾ ਸੀ, ਲੇਕਿਨ ਉਸ ਤੋਂ ਬਾਅਦ ਵਿੱਚ ਜਿੱਦਾਂ ਹੀ ਇੱਥੇ ਦੀ ਸੁਸਾਇਟੀਜ਼ ਆ ਜਾਂ ਇਸ ਤਰ੍ਹਾਂ ਦਾ ਕਲਚਰ ਆਮ ਹੋਇਆ, ਉਸ ਤੋਂ ਬਾਅਦ ਦੇ ਵਿੱਚ ਪੰਜਾਬ ਬੁਰੀ ਤਰ੍ਹਾਂ ਰੁਲ ਰਿਹਾ। ਅਗਲੇ ਦੌਰ ਦੇ ਵਿੱਚ ਆ ਕੇ ਖੁਰਾਕ ਦੀ ਕਿੱਲਤ ਪੈਦਾ ਹੋ ਜਾਏਗੀ। ਜਦੋਂ ਸਾਡੇ ਕੋਲ ਖੁਰਾਕ ਉਗਾਉਣ ਵਾਲੀ ਜ਼ਮੀਨ ਹੀ ਨਹੀਂ ਬਚੇਗੀ ਤੇ ਅਸੀਂ ਆਪਣਾ ਸਰਵਾਈਵ ਕਿੱਦਾਂ ਕਰਾਂਗੇ? ਅਸੀਂ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਕਿਸ ਤਰ੍ਹਾਂ ਬਚਾਵਾਂਗੇ? अस्सलाम वालेकुम, मैं ਤੁਹਾਡਾ ਆਪਣਾ ਯਾਹਿਆ ਮੋਹਸਿਨ। ਅੱਜ ਸਾਡੇ ਨਾਲ ਮੌਜੂਦ ਨੇ ਸਾਡੇ ਛੋਟੇ ਭਾਈ ਰਾਣਾ ਸ਼ਰਾਜ਼ ਫਰੋਮ ਬੁਰੇਵਾਲਾ, ਚੱਕ ਨੰਬਰ 269 ਵੀ ਬੁਰੇਵਾਲਾ। ਇਹ ਨਾ ਐਵੇਂ 2 ਮਹੀਨੇ ਹੋਏ ਨੇ ਆਪਣਾ ਪਿੰਡ ਛੱਡ ਕੇ ਲਾਹੌਰ ਸ਼ਿਫਟ ਹੋਏ ਨੇ, ਠੀਕ ਹੈ। ਇਹ ਆਪਣੀ ਪੂਰੀ ਫੈਮਿਲੀ ਨੂੰ ਲੈ ਕੇ ਆਏ ਨੇ। ਅੱਜ ਅਸੀਂ ਇਹਨਾਂ ਕੋਲ ਜਾਣਦੇ ਹਾਂ ਕਿ ਇਹਨਾਂ ਨੇ ਐਡਾ ਵੱਡਾ ਕਦਮ ਕਿਉਂ ਚੱਕਿਆ, ਪਿੰਡ ਖਾਲੀ ਕਿਉਂ ਕਰ ਰਹੇ ਨੇ। ਸਿਆਰ ਛੱਡਣਾ ਚਾਹ ਤਾਂ ਨਹੀਂ ਸੀ ਰਿਹਾ, ਲੇਕਿਨ ਕੁਝ ਮਜਬੂਰੀਆਂ ਕਹਿ ਲਓ, ਕੁਝ ਮਸਰੂਫੀਆਤ ਕਹਿ ਲਓ, ਉਹ ਇਸ ਵਜ੍ਹਾ ਤੋਂ ਮੈਂ ਫੈਮਿਲੀ ਇੱਥੇ ਸ਼ਿਫਟ ਕਰ ਦਿੱਤਾ। ਨਹੀਂ ਬਈ, ਏਡੀ ਵੀ ਕਿਹੜੀ ਖਾਸ ਮਜਬੂਰੀ ਸੀ? ਤੁਸੀਂ ਪੈਦਾ ਗਾਉਂ 'ਚ ਹੋਏ, ਤੁਸੀਂ ਜੋ ਜੰਮੇ ਪਲੇ ਤੁਸੀਂ ਪਿੰਡ ਰਹੇ ਹੋ, ਠੀਕ ਹੈ। ਪਿੰਡ ਤੁਹਾਡੇ ਅੰਦਰ ਵਸਿਆ ਹੋਇਆ ਤੇ ਤੁਸੀਂ ਸ਼ਹਿਰ ਆ ਕੇ ਕਿੱਦਾਂ ਮੈਨੇਜ ਕਰ ਲਓਗੇ? ਬਸ ਯਾਰ, ਇਹ ਸਟੈਪ ਐਡਾ ਆਸਾਨ ਤਾਂ ਨਹੀਂ ਸੀ ਜਿੰਨਾ ਲੱਗ ਰਿਹਾ, ਲੇਕਿਨ ਕਰਨਾ ਪੈ ਰਿਹਾ। ਉਹਦੀ ਵਜ੍ਹਾ ਇਹ ਆ ਕਿ ਸਭ ਤੋਂ ਪਹਿਲੇ ਤਾਂ ਇੱਥੇ ਮੈਂ ਆਪਣਾ ਬਿਜ਼ਨਸ ਸਟਾਰਟ ਕਰ ਰਿਹਾ। ਉਹਦੀ ਵਜ੍ਹਾ ਤੋਂ, ਕਿਉਂਕਿ ਮੈਂ ਪਹਿਲੇ ਇੱਥੇ ਲਾਹੌਰ ਰਿਹਾ, ਯੂਨੀਵਰਸਿਟੀ ਰਿਹਾ, ਅਤੇ ਉਸ ਟਾਈਮ ਫਿਰ ਵੀ ਵੀਕਐਂਡ 'ਤੇ ਚੱਕਰ ਲੱਗ ਜਾਂਦਾ ਸੀ। ਕਦੀ ਪੇਪਰਸ ਖ਼ਤਮ ਹੋਏ, ਕਿਸ ਤਰ੍ਹਾਂ ਵੀ ਚੱਕਰ ਲੱਗ ਜਾਂਦਾ ਸੀ। ਲੇਕਿਨ ਬਿਜ਼ਨਸ ਦੀ ਮਸਰੂਫੀਅਤ ਦੀ ਵਜ੍ਹਾ ਤੋਂ ਫੈਮਿਲੀ ਨੂੰ ਟਾਈਮ ਨਹੀਂ ਦੇ ਹੁੰਦਾ। ਇਸ ਵਜ੍ਹਾ ਤੋਂ ਮੈਂ ਸੋਚ ਰਿਹਾ ਕਿ ਫੈਮਿਲੀ ਹੀ ਇੱਥੇ ਆਪਣੇ ਨਾਲ ਸ਼ਿਫਟ। ਤੇ ਨਹੀਂ ਬਈ ਮੈਂ ਬੁਰੇਵਾਲਾ ਸ਼ਹਿਰ ਇੱਥੋਂ ਲਾਹੌਰ ਤੋਂ ਤਕਰੀਬਨ ਕੋਈ 400 ਕਿਲੋਮੀਟਰ ਦੂਰ ਹੈ, ਠੀਕ ਹੈ। ਜੇ ਤੁਸੀਂ ਇਹੀ ਕੰਮ ਆਪਣੇ ਸ਼ਹਿਰ 'ਚ ਸਟਾਰਟ ਕਰਦੇ, ਤੁਸੀਂ ਸ਼ਾਮ ਨੂੰ ਤੁਸੀਂ ਆਪਣੇ ਘਰ, ਤੁਸੀਂ ਫੈਮਿਲੀ ਕੋਲ ਹੁੰਦੇ, ਤੁਸੀਂ ਸ਼ਾਮ ਨੂੰ ਆਪਣੇ ਪਿੰਡ ਵੀ ਹੁੰਦੇ, ਠੀਕ ਹੈ। ਉਹੀ ਪਿੰਡ ਦਾ ਮਾਹੌਲ, ਉਹੀ ਜਿਹੜੇ ਪਿੰਡ ਦੇ ਯਾਰ ਬੇਲੀ ਨੇ। ਹੁਣ ਤੁਸੀਂ ਹਰ ਚੀਜ਼ ਛੱਡ ਕੇ ਆਏ ਹੋ, ਮਤਲਬ ਤੁਸੀਂ ਪਿੱਛੋਂ ਤੁਹਾਡਾ ਇਸ ਟਾਈਮ ਕੁਛ ਵੀ ਨਹੀਂ ਹੈਗਾ। ਇਹ ਐਡਾ ਵੱਡਾ ਕਦਮ ਤੁਸੀਂ ਕਿਉਂ ਚੱਕਿਆ? ਬਸ ਯਾਰ, ਉਹ ਇਸ ਵਜ੍ਹਾ ਤੋਂ ਮੈਂ ਇਹ ਸਟੈਪ ਚੁੱਕਿਆ ਕਿ ਕੁਛ ਲਾਹੌਰ ਬੜਾ ਸ਼ਹਿਰ ਆ, ਓਪਰਚੁਨਿਟੀਜ਼ ਜ਼ਿਆਦਾ, ਔਰ ਮੈਂ ਜਿਸ ਲਾਈਨ ਦਾ ਬਿਜ਼ਨਸ ਜਾਂ ਕਹਿ ਲਓ ਕਿ ਮੈਂ ਜਿਸ ਪੁਆਇੰਟ ਆਫ ਵਿਊ ਨਾਲ ਚੱਲ ਰਿਹਾ, ਉਹ ਬੁਰੇਵਾਲਾ ਪੋਸੀਬਲ ਨਹੀਂ ਸੀ। ਤੁਸੀਂ ਕਹਿ ਰਹੇ ਕਿ ਲਾਹੌਰ 'ਚ ਹਰ ਚੀਜ਼ ਓਪਰਚੁਨਿਟੀ ਹੈ, ਠੀਕ ਹੈ। ਤੁਸੀਂ ਪਿੰਡ ਦੇ ਹੋ, ਤੁਸੀਂ ਨਹੀਂ ਚਾਹ ਰਹੇ ਕਿ ਪਿੰਡ ਜਿਹੜੇ ਪਿੰਡ ਨੇ ਉਹ ਵੀ ਤਰੱਕੀ ਕਰਨ? ਬਿਲਕੁਲ ਕਰਨੀ। ਤਾਂ ਫਿਰ ਜੇ ਨਹੀਂ, ਹੁਣ ਤੁਸੀਂ ਅੱਜ ਜਿਹਦੀ ਯੂਥ ਹੋ, ਠੀਕ ਹੈ, ਮਾਸ਼ਾਅੱਲਾ ਤੁਸੀਂ ਲਾਹੌਰ ਆਏ ਹੋ, ਪੜ੍ਹੇ ਹੋ, ਠੀਕ ਹੈ, ਤੁਸੀਂ ਆਹ ਚੀਜ਼ ਵੇਖੀ ਹੈ। ਤੁਸੀਂ ਵਾਪਸ ਜਾ ਕੇ ਤੁਸੀਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੋ। ਤੁਸੀਂ ਉੱਥੇ ਕੋਈ ਇੱਦਾਂ ਦਾ ਕੰਮ ਸਟਾਰਟ ਕਰ ਲਓ ਕਿ ਪਿੰਡ ਦਾ ਨਾਮ ਵੀ ਰੋਸ਼ਨ ਹੋਵੇ, ਆਪਣੇ ਪਿੰਡ ਵੀ ਆਬਾਦ ਰਹਿਣ ਅਤੇ ਤੁਹਾਡਾ ਕਾਰੋਬਾਰ ਹੀ ਹੁੰਦਾ ਰਹੇ। ਮੈਂ ਬਿਲਕੁਲ ਤੁਹਾਡੀ ਗੱਲ ਨੂੰ ਬਿਲਕੁਲ ਐਕਸੈਪਟ ਕਰਦਾ, ਤੁਹਾਡੀ ਗੱਲ ਨਾਲ ਐਗਰੀ ਕਰਦਾ। ਮੇਰਾ ਇਨ ਫਿਊਚਰ ਪਲਾਨ ਇਹੀ ਹੈ ਕਿ ਮੈਂ ਆਪਣਾ ਜਦੋਂ ਮੇਰਾ ਬਿਜ਼ਨਸ ਗਰੋ ਹੋ ਜਾਏਗਾ, ਮੈਂ ਇਹਨੂੰ ਇਕੱਲੇ ਲਾਹੌਰ ਤੱਕ ਮਹਿਦੂਦ ਨਹੀਂ ਰੱਖਾਂਗਾ। ਔਰ ਮੇਰਾ ਤਾਂ ਹੈ ਵਾ ਕਿ ਮੈਂ ਇਹਨੂੰ ਆਲ ਓਵਰ ਦਾ ਵਰਲਡ ਲੈ ਕੇ ਜਾਵਾਂ। ਲੇਕਿਨ ਚੀਜ਼ਾਂ ਹੁੰਦੀਆਂ ਉਹ ਇਨ ਫਿਊਚਰ ਆ, ਅਗਰ ਨਹੀਂ ਵੀ ਤਾਂ ਮੈਂ ਇਨਸ਼ਾਅੱਲਾ ਕਮ ਸੇ ਕਮ ਇਸ ਲੈਵਲ ਤੱਕ ਲੈ ਜਾਵਾਂਗਾ ਕਿ ਮੈਂ ਆਪਣੇ ਤਕਰੀਬਨ ਆਲਮੋਸਟ ਆਪਣੇ ਪੂਰੇ ਪਾਕਿਸਤਾਨ ਦੇ ਅੰਦਰ ਆਪਣਾ ਬਿਜ਼ਨਸ ਨੂੰ ਲੈ ਕੇ ਜਾਵਾਂ। ਤੁਸੀਂ ਪਿੰਡ ਛੱਡ ਕੇ ਆਏ ਹੋ, ਠੀਕ ਹੈ। ਹੁਣ ਤੁਹਾਡੇ ਪਿੱਛੇ ਜਿਹੜੇ ਜਿਹੜੇ ਲੋਕ ਉੱਥੇ ਰਹਿ ਰਹੇ, ਉਹ ਕਹਿੰਦੇ ਯਾਰ ਇਹ ਵੀ ਲਾਹੌਰ ਛੱਡ ਕੇ, ਇਹ ਵੀ ਪਿੰਡ ਛੱਡ ਗਏ ਨੇ, ਲਾਹੌਰ ਸ਼ਿਫਟ ਹੋ ਗਏ ਨੇ, ਅਸੀਂ ਵੀ ਪਿੰਡ ਛੱਡ ਦੇਵਾਂਗੇ। ਹੁਣ ਤੁਹਾਡੇ ਛੱਡਣ ਨਾਲ ਪਿੱਛੇ 100 ਲੋਕ ਨੇ, ਉਹਨਾਂ ਦਾ ਜ਼ੇਨ ਬਣ ਗਿਆ ਕਿ ਅਸੀਂ ਪਿੰਡ ਛੱਡ ਦੇਵਾਂਗੇ, ਠੀਕ ਹੈ। ਤੁਸੀਂ ਨਾਲ ਤੁਸੀਂ ਇਹ ਵੀ ਚੀਜ਼ 'ਤੇ ਵੇਖੋ ਨਾ ਕਿ ਤੁਸੀਂ ਇਕੱਲੇ ਪਿੰਡ ਨਹੀਂ ਛੱਡ ਰਹੇ, ਤੁਹਾਡਾ ਪੂਰਾ ਮੁਹੱਲਾ ਜਾਂ ਤੁਹਾਡਾ ਏਰੀਆ, ਤੁਹਾਡੇ ਨਾਲ ਉਹਨਾਂ ਦੀ ਸੋਚ ਵੀ ਚੇਂਜ ਹੋ ਰਹੀ। ਉਹ ਵੀ ਅੱਜ ਤੋਂ ਕੋਈ ਸਾਲ 2 ਸਾਲਾਂ ਨੂੰ ਉਹ ਵੀ ਕਹਿਣਗੇ ਕਿ ਯਾਰ ਪਿੰਡ ਵਿੱਚ ਕੁਛ ਨਹੀਂ ਹੈਗਾ, ਠੀਕ ਹੈ। ਉਹ ਵੀ ਇੱਥੇ ਲਾਹੌਰ ਆ ਜਾਣਗੇ। ਦੇਖੋ ਜੀ, ਪਿੰਡ ਦੇ ਵਿੱਚ ਸਭ ਤੋਂ ਪਹਿਲੇ ਤਾਂ ਇਹ ਚੀਜ਼ਾਂ ਹੁੰਦੀਆਂ ਸੀ, ਜੋ ਪਿੰਡ ਦਾ ਕਲਚਰ ਆ, ਉਹ ਓਬਵੀਅਸਲੀ ਬਿਲਕੁਲ ਔਰਗੈਨਿਕ ਉਹਨੂੰ ਕਹਿ ਲਓ, ਬਿਲਕੁਲ ਖਾਲਸ ਕਹਿ ਲਓ। ਉਹ ਚੀਜ਼ਾਂ ਤਾਂ ਅਸੀਂ ਬਿਲਕੁਲ, ਜਿਹੜੇ ਮੈਂ ਇੱਥੇ 4 ਸਾਲ ਰਿਹਾ ਉਸ ਟਾਈਮ ਵੀ ਮਿਸ ਕਰਦਾ ਸੀ। ਪਿੰਡ ਦੇ ਵਿੱਚ ਰਹਿਣ ਨਾਲ ਆਪਣੀ ਅਪਣਾਈਅਤ ਹੁੰਦੀ ਆ, ਲੋਕ ਆਪਣੇ ਇੱਕ ਦੂਸਰੇ ਨੂੰ ਆਪਣਾ ਸਮਝਦੇ ਆ, ਇੱਕ ਦੂਸਰੇ ਦੀ ਹੈਲਪ ਕਰਦੇ। ਲੇਕਿਨ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਕਿ ਕਹਿ ਲਓ ਕਿ ਪੇਟ ਦੀ ਖਾਤਰ, ਰੋਜ਼ੀ ਰੋਟੀ ਦੀ ਖਾਤਰ ਕਿਸ ਤਰੀਕੇ ਵੀ ਬੰਦੇ ਨੂੰ ਸਟੈਪਸ ਲੈਣੇ ਪੈਂਦੇ।
ਮੈਂ ਇਸ ਚੀਜ਼ ਨੂੰ ਬਿਲਕੁਲ ਨਹੀਂ ਕਵਾਂਗਾ ਕਿ ਹਰ ਬੰਦੇ ਨੂੰ ਪਿੰਡ ਛੱਡ ਕੇ ਆ ਜਾਣਾ ਚਾਹੀਦਾ, ਲੇਕਿਨ ਤੁਹਾਨੂੰ ਪਤਾ ਓਪਰਚੁਨਿਟੀਆਂ ਜਿੱਥੇ ਬੰਦੇ ਨੂੰ ਅੱਛੀਆਂ ਮਿਲ ਸਕਦੀਆਂ ਹੋਣ, ਲਾਈਕ ਬੰਦਾ ਚਾਹੁੰਦਾ ਵਾ ਕਿ ਯਾਰ ਅਗਰ ਇਹਦੀ ਵਜ੍ਹਾ ਤੋਂ ਮੈਂ ਕਿਸੇ ਹੋਰ ਨੂੰ ਓਪਰਚੁਨਿਟੀ ਦੇ ਸਕਦਾ, ਇਹਦੀ ਵਜ੍ਹਾ ਤੋਂ ਕਿਸੇ ਦਾ ਭਲਾ ਹੋ ਸਕਦਾ। ਦੇਖੋ ਮੈਂ ਇਹ ਓਪਰਚੁਨਿਟੀ ਦੇਖੋ ਨਾ, ਅਗਰ ਇਸ ਚੀਜ਼ ਨੂੰ ਪੋਜ਼ਿਟਿਵ ਲੱਗੋ, ਅਗਰ ਮੈਂ ਇੱਥੇ ਬਿਜ਼ਨਸ ਕਰਦਾ ਤੇ ਮੇਰੀ ਸਭ ਤੋਂ ਪਹਿਲੀ ਪ੍ਰਾਇੋਰਟੀ ਹੋਣੀ ਮੇਰਾ ਪਿੰਡ, ਮੇਰੇ ਉੱਥੇ ਦੇ ਲੋਕ ਜਿਹੜੇ ਮੇਰੇ ਨਾਲ ਗੁਜ਼ਰੇ। ਮੈਨੂੰ ਕੱਲ੍ਹ ਨੂੰ ਪਤਾ ਲੱਗ ਰਿਹਾ ਹੋਵੇਗਾ ਕਿ ਯਾਰ ਇਹ ਬੰਦਾ ਜਿਹੜਾ ਵਾ ਇਹ ਥੋੜ੍ਹਾ ਜਿਹਾ ਅੱਜ ਫਾਈਨੈਂਸ਼ੀਅਲੀ ਵੀਕ ਹੈ, ਅਤੇ ਮੈਂ ਉਹਨੂੰ ਸਪੋਰਟ ਕਰਾਂਗਾ। ਉਹਨੂੰ ਮੈਂ ਕਿਸ ਤਰ੍ਹਾਂ ਸਪੋਰਟ ਕਰਾਂਗਾ, ਇਹ ਨਹੀਂ ਕਿ ਮੈਂ ਉਹਨੂੰ ਡਾਇਰੈਕਟਲੀ ਉਹਨੂੰ ਕੁਛ ਪੈਸੇ ਦੇ ਦਾਂ, ਜਾਂ ਇਹ ਨਹੀਂ, ਮੈਂ ਅਗਰ ਉਹਦੇ ਕੋਲ ਕੋਈ ਹੁਨਰ ਹੈ ਵਾ ਜਾਂ ਉਹ ਕੋਈ ਕੰਮ ਕਰ ਸਕਦਾ, ਮੈਂ ਉਹਨੂੰ ਕੰਮ ਸਿਖਾ ਸਕਦਾ, ਇੱਕ ਮਿੰਟ ਓਪਰਚੁਨਿਟੀ ਦੇ ਹੁਣ ਸਕਦਾ। ਇੱਥੇ ਉਹੀ ਗੱਲ ਆ ਗਈ ਨਾ, ਹੁਣ ਜਿਹੜੇ ਪਿੰਡ ਦੇ ਜਵਾਨ ਆ, ਠੀਕ ਹੈ, ਤੁਸੀਂ ਅੱਜ ਤੁਸੀਂ ਕਾਰੋਬਾਰ ਸਟਾਰਟ ਕਰਦੇ ਮਸਾ ਸਾਲ ਦੋ ਨੂੰ ਉਹ ਅਰੂਜ 'ਤੇ ਹੁੰਦਾ, ਫਿਰ ਜੇ ਤੁਸੀਂ ਕਹਿੰਦੇ ਕਿ ਸਭ ਤੋਂ ਪਹਿਲਾਂ ਪਿੰਡ ਆ, ਤੁਸੀਂ ਉਹ ਆਪਣੇ ਪਿੰਡ 'ਚੋਂ ਨੌਜਵਾਨ ਲਿਆਓਗੇ, ਲਿਆ ਕੇ ਫੈਕਟਰੀਆਂ 'ਚ ਕੰਮ ਕਰਨਗੇ ਨਾ, ਠੀਕ ਹੈ, ਫਿਰ ਉਹਦਾ ਕੀ ਫਾਇਦਾ? ਸ਼ਹਿਰ ਛੱਡ ਕੇ ਆਪਣੀ ਫੈਮਿਲੀ ਛੱਡ ਕੇ ਇੱਥੇ ਫੈਕਟਰੀਆਂ 'ਚ ਆ ਕੇ ਧੱਕੇ ਖਾਣੇ। ਉਹੀ ਜੇ ਤੁਸੀਂ ਕੋਈ ਇੱਦਾਂ ਦਾ ਕੋਈ ਕੰਮ ਸਟਾਰਟ ਕੀਤਾ ਹੁੰਦਾ, ਤੁਸੀਂ ਪਿੰਡ ਹੁੰਦੇ, ਉਹਨਾਂ ਵਾਸਤੇ ਆਸਾਨੀ ਹੁੰਦੀ, ਤੁਹਾਨੂੰ ਵੀ ਕੰਮ ਈਜ਼ੀ ਹੁੰਦਾ। ਯਾਹੀਆ ਬਈ ਮਾਜ਼ਰਤ ਤੁਹਾਡੀ ਗੱਲ ਕੱਟ ਰਿਹਾ, ਮੈਂ ਇਸ ਚੀਜ਼ ਦੇ ਉੱਪਰ ਹੀ ਆਉਣਾ ਚਾਹ ਰਿਹਾ ਸੀ ਪਹਿਲੇ ਵੀ, ਕਿ ਦੇਖੋ ਪਿੰਡ ਦਾ ਕਲਚਰ ਕੀ ਸੀ, ਮਤਲਬ ਜਿੰਨੀ ਜ਼ਮੀਨ ਜਾਂ ਜਾਇਦਾਦ ਮੇਰੇ ਦਾਦਾ ਅੱਬੂ ਕੋ, ਜਿਹਨੂੰ ਗ੍ਰੈਂਡਫਾਦਰ ਕਹਿੰਦੇ ਇੰਗਲਿਸ਼ 'ਚ, ਮੇਰੇ ਦਾਦੇ ਕੋ ਸੀ, ਉਨੀ ਮੇਰੇ ਵਾਲਦ ਸਾਹਿਬ ਕੋ ਨਹੀਂ ਰਹੀ, ਇਸੇ ਤਰ੍ਹਾਂ ਹੀ ਡਿਵਾਈਡ ਹੋ ਗਈ। ਉਸ ਤੋਂ ਬਾਅਦ ਵਿੱਚ ਜਦੋਂ ਸਾਡੇ ਤੱਕ ਵਾਰੀ ਆਏਗੀ ਉਹ ਹੋਰ ਡਿਵਾਈਡ ਹੋ ਜਾਏਗੀ। ਇਹਨੂੰ ਅਗਰ ਮੈਂ ਗੱਲ ਸ਼ੋਰਟ ਕਰਦਾ, ਅਗਰ ਕਹੋ ਕਿ ਰਿਸੋਰਸਿਸ ਜਿਹੜੇ ਆ ਨਾ ਉਹਨਾਂ ਦੀ ਕਮੀ ਆ ਰਹੀ। ਤੁਸੀਂ ਹੁਣ ਮੈਨੂੰ ਦੱਸੋ ਕਿ ਮਿਸਾਲ ਦੇ ਤੌਰ 'ਤੇ ਸਾਡੇ ਦਾਦੇ ਦੇ ਕੋਲ ਜਾਂ ਇੱਕ ਵੱਡਿਆਂ ਦੇ ਕੋਲ ਮਤਲਬ ਐਵਰੇਜ 10 ਏਕੜ ਜ਼ਮੀਨ ਸੀ ਅਗਰ, ਜਾਂ ਇਸ ਤੋਂ ਕਈਆਂ ਕੋਲ ਜ਼ਿਆਦਾ ਵੀ ਹੁੰਦੀ, ਘੱਟ ਵੀ ਹੁੰਦੀ, ਮੈਂ ਵੀ ਐਗਜ਼ੈਕਟ ਨਹੀਂ ਦੱਸ ਰਿਹਾ ਕਿ ਮਤਲਬ ਸਾਡਿਆਂ ਕੋਲ ਕਿੰਨੀ ਸੀ, ਲੇਕਿਨ ਮੈਂ ਸਿਰਫ ਇਹ ਗੱਲ ਕਰ ਰਿਹਾ ਕਿ ਅਗਰ 10 ਏਕੜ ਸੀ ਅਤੇ ਉਹ ਅੱਗੇ ਡਿਵਾਈਡ ਹੋ ਗਈ, ਹੋਰ ਡਿਵਾਈਡ ਹੋ ਗਈ। ਹੁਣ ਤੁਸੀਂ ਤਾਂ ਖੁਦ ਮਿੱਟੀ ਨਾਲ ਜੁੜੇ ਹੋਏ ਲੋਕ ਹੋ ਪਿੰਡ ਤੋਂ, ਮੈਂ ਖੁਦ ਉੱਥੋਂ ਦਾ, ਮੈਂ ਉਹਨਾਂ ਚੀਜ਼ਾਂ ਨੂੰ ਦੇਖਦਾ, ਉਹਨਾਂ ਚੀਜ਼ਾਂ ਦੀ ਹੁਣ ਜਿੰਨੀ ਉਹ ਮਿਹਨਤ ਕਰਦੇ ਉੱਥੇ, ਜਿੰਨੀ ਉਹ ਸਟਰਗਲ ਕਰਦੇ। ਹੁਣ ਦੇਖੋ ਮੇਰਾ ਮੰਨਣਾ ਇਹ ਹੈ ਕਿ ਐਜੂਕੇਸ਼ਨ ਜਿਹੜੀ ਆ ਨਾ ਬੱਚੇ ਦੀ, ਉਹਦਾ ਬੁਨਿਆਦੀ ਹੱਕ ਆ। ਅਗਰ ਉੱਥੇ ਰਹਿ ਕੇ ਅਗਰ ਸਿਰਫ ਉਹੀ ਕੰਮ ਕਰਕੇ ਅਗਰ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਬੁਨਿਆਦੀ ਹੱਕ ਹੀ ਨਹੀਂ ਦੇ ਸਕਦੇ, ਤੇ ਤੁਸੀਂ ਦੱਸੋ ਫਿਰ ਇਨਸਾਨ ਨੂੰ ਕੀ ਕਰਨਾ? ਨਹੀਂ ਹੁਣ ਇੱਥੇ ਫਿਰ ਗੱਲ ਆ ਗਈ ਨਾ, ਹੁਣ ਤੁਸੀਂ ਕਹਿ ਰਹੇ ਕਿ ਉੱਥੇ ਕੋਈ ਸੋਰਸਿਸ ਨਹੀਂ ਹੈਗੇ। ਅੱਜ ਤੋਂ 100 ਸਾਲ ਪਹਿਲੇ ਫਾਰਮਿੰਗ ਸੀ, ਖੇਤੀਬਾੜੀ ਸੀ, ਠੀਕ ਹੈ। ਜਿਹੜਾ ਤੁਸੀਂ ਬਿਜ਼ਨਸ ਕਰ ਰਹੇ ਹੋ, ਠੀਕ ਹੈ ਨਾ, ਹੁਣ ਤੁਸੀਂ ਇੰਡੀਆ 'ਤੇ ਆਪਣਾ ਚੜ੍ਹਦਾ ਪੰਜਾਬ ਹੈ, ਉੱਥੇ ਤਾਂ ਆਪਣੇ ਕਿਸਾਨ ਭਰਾ ਨੇ ਕਰਦੇ ਨੇ ਖੇਤੀਬਾੜੀ, ਉਹ ਹਾਈ ਲੈਵਲ 'ਤੇ ਕਰਦੇ ਨੇ। ਇਹੀ ਤੁਸੀਂ ਚਲੋ ਤੁਸੀਂ ਮਾਸ਼ਾਅੱਲਾ ਪੜ੍ਹੇ ਹੋ, ਹਰ ਚੀਜ਼ ਤੁਸੀਂ ਕੀਤੀ ਹੈ, ਤੁਸੀਂ ਬਿਜ਼ਨਸ ਕਰ ਰਹੇ ਹੋ। ਜੇ ਤੁਸੀਂ ਇਹੀ ਜਾ ਕੇ ਪਿੰਡ ਜੇ ਤੁਸੀਂ ਥੋੜ੍ਹਾ ਧਿਆਨ ਫਾਰਮਿੰਗ ਵੱਲ ਦਿਓ, ਠੀਕ ਹੈ। ਹੁਣ ਤੁਸੀਂ ਸ਼ਹਿਰ ਆ ਗਏ, ਹੁਣ ਤੁਹਾਨੂੰ ਇੱਥੇ ਕੋਈ ਖਾਲਸ ਚੀਜ਼ ਖਾਣ ਨੂੰ ਨਹੀਂ ਮਿਲੇਗੀ, ਠੀਕ। ਇੱਦਾਂ ਤੁਸੀਂ ਇੱਥੇ 4 ਸਾਲ ਰਹੇ ਹੋ, ਪੜ੍ਹੇ ਹੋ, ਤੁਸੀਂ ਹੋਸਟਲਾਂ 'ਚ ਰਹੇ ਹੋ, ਤੁਸੀਂ ਅੱਜ ਤੱਕ ਖਾਲਸ ਦੁੱਧ ਬਗੈਰ ਤੁਸੀਂ ਖਾਲਸ ਕੋਈ ਚੀਜ਼ ਨਹੀਂ ਖਾਧੀ ਪੀਤੀ, ਠੀਕ ਹੈ। ਇੱਥੇ ਸ਼ਹਿਰਾਂ 'ਚ ਸਬਜ਼ੀਆਂ ਵੀ ਬਈ ਗੰਦੇ ਪਾਣੀਆਂ ਨਾਲ ਹੁੰਦੀਆਂ, ਤੁਸੀਂ ਕਹਿਣ ਮਰਜ਼ੀ ਚੱਲ ਜਾਓ। ਪਿੰਡਾਂ 'ਚ ਹੁਣ ਜੇ ਪਿੰਡਾਂ 'ਚ ਲੋਕ ਹੀ ਖਤਮ ਹੋ ਗਏ, ਪਿੰਡਾਂ 'ਚ ਲੋਕ ਹੀ ਨਾ ਰਹੇ, ਉੱਥੇ ਫਾਰਮਿੰਗ ਨਾ ਹੋਈ, ਠੀਕ ਹੈ, ਤੁਹਾਨੂੰ ਫਿਰ ਹਰ ਚੀਜ਼ ਆਰਟੀਫਿਸ਼ੀਅਲ ਮਿਲੇਗੀ ਨਾ। ਤੁਸੀਂ ਇਹ ਵੀ ਚੀਜ਼ 'ਤੇ ਸੋਚੋ ਨਾ। ਦੇਖੋ ਜੀ ਮੈਂ ਇਸ ਚੀਜ਼ ਨੂੰ ਬਿਲਕੁਲ ਐਗਰੀ ਕਰਦਾ। ਦੇਖੋ ਜਿਹੜੀ ਆਰਗੈਨਿਕ ਫੂਡ ਆ ਨਾ, ਇਹ ਵਾਕਈ ਹੀ ਨਾਯਾਬ ਹੋਈ ਜਾ ਰਿਹਾ। ਉਹਦੀ ਸਾਰਿਆਂ ਤੋਂ ਬੜੀ ਵਜ੍ਹਾ ਇਹ ਆ ਪਾਪੂਲੇਸ਼ਨ। ਜਿੰਨੇ ਤੇਜ਼ੀ ਦੇ ਨਾਲ ਪਾਪੂਲੇਸ਼ਨ ਵੱਧ ਰਹੀ ਹੈਗੀ ਆ, ਖਾਸ ਕਰ ਪਾਕਿਸਤਾਨ ਦੀ ਜਾਂ ਪੰਜਾਬ ਦੀ ਲਗਾ ਲਓ, ਉਸ ਹਾਈਲੀ ਰੇਸ਼ੋ ਦੇ ਨਾਲ ਹੀ ਸਾਡੇ ਪੰਜਾਬ ਦੀ ਬਿਲਕੁਲ ਪਿਓਰ ਐਗਰੀਕਲਚਰ ਲੈਂਡ ਨੂੰ ਅਸੀਂ ਸੁਸਾਇਟੀਜ਼ ਦੇ ਅੰਦਰ ਕਨਵਰਟ ਕਰ ਰਹੇ ਹਾਂ। ਕਰਤਾ ਹੋਇਆ ਸਹੀ ਹੈ। ਔਰ ਦੇਖੋ ਨਾ ਸਾਡੀ ਐਗਰੀਕਲਚਰ ਲੈਂਡ ਸਾਡੇ ਕੋਲ ਰਹਿ ਕਿੰਨੀ ਗਈ ਹੈ। ਸਹੀ ਹੈ, ਤੁਸੀਂ 100 ਸਾਲ ਤੋਂ ਪਹਿਲੇ ਦੀ ਗੱਲ ਕੀਤੀ ਕਿ 100 ਸਾਲ ਪਹਿਲੇ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਫਾਰਮਿੰਗ ਕਰਦੇ ਸੀ। ਦੇਖੋ ਉਸ ਟਾਈਮ ਇੱਕ ਤਾਂ ਪਾਪੂਲੇਸ਼ਨ ਕਮ ਸੀ, ਸਹੀ ਹੈ, ਉਸ ਟਾਈਮ ਇੰਨਾ ਜ਼ਰੂਰੀ ਰਕਬਾ ਜਾਂ ਉਸ ਦੌਰ ਦੇ ਵਿੱਚ ਇੰਨਾ ਜ਼ਿਆਦਾ ਕਿ ਪੈਸੇ ਦੀ ਹਵਸ ਕਹਿ ਲਓ ਜਾਂ ਜੋ ਵੀ ਕਹਿ ਲਓ, ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਸੀ, ਸਹੀ ਹੈ। ਔਰ ਦੂਸਰੇ ਨੰਬਰ 'ਤੇ ਜਿਹੜਾ ਤੁਸੀਂ ਕਹਿ ਰਹੇ ਸੀਗੇ ਕਿ ਉੱਥੋਂ ਛੱਡ ਕੇ ਆ ਕੇ ਮਕਸਦ ਦੇਖੋ ਮੇਰਾ ਹੋਰ ਹੋ ਸਕਦਾ, ਲੇਕਿਨ ਕਿਸੇ ਨਾ ਕਿਸੇ ਤਰੀਕੇ ਹੁਣ ਦੇਖੋ ਨਾ ਕਿ ਅੱਜ ਤੋਂ 100 ਸਾਲ ਪਹਿਲੇ ਲਗਾ ਲਓ ਜਾਂ 100 ਸਾਲ ਨਹੀਂ 50 ਸਾਲ ਪਹਿਲੇ ਪਾਕਿਸਤਾਨ ਬਣਨ ਤੋਂ ਬਾਅਦ ਵੀ ਸਾਡੇ ਪਿੰਡ ਦੀ ਆਬਾਦੀ ਹੋਏਗੀ ਕਿੰਨੀ, 1500
1000 1500 ਤੱਕ ਹੋਏਗੀ ਮੈਕਸਿਮਮ। ਤੇ ਹੁਣ ਸਾਡੇ ਪਿੰਡ ਦੀ ਆਬਾਦੀ 5000 ਚਲੇਗੀ। ਹੁਣ ਤੁਸੀਂ ਦੇਖੋ ਕਿ ਅਗਰ ਇੱਕ ਪਿੰਡ ਇੱਕ ਬੰਦੇ ਨੂੰ 1000 ਬੰਦੇ ਦਾ ਰਾਸ਼ਨ ਦਿੰਦਾ ਸੀਗਾ ਜਾਂ 1000 ਬੰਦੇ ਨੂੰ ਖੁਰਾਕ ਦਿੰਦਾ ਸੀ, ਹੁਣ ਉਹ ਪਿੰਡ ਦੀ ਆਬਾਦੀ ਵੀ ਅੱਗੇ ਨਾਲੋਂ ਵੱਧ ਗਈ, ਐਗਰੀਕਲਚਰ ਰਕਬਾ ਘਟ ਗਿਆ, ਜਿਹਨੂੰ ਅਸੀਂ ਜ਼ਰੀਈ ਕਾਸ਼ਤਕਾਰ ਬਾਈ ਉਹੀ ਰਕਬਾ ਕਹਿੰਦਾ। ਬਾਈ ਮੇਰਾ ਮੇਨ ਮਕਸਦ ਕੀ ਹੈ, ਠੀਕ ਹੈ ਨਾ, ਹੁਣ ਪਿੰਡਾਂ ਵਿੱਚ ਸੁਸਾਇਟੀਆਂ ਬਣ ਰਹੀਆਂ, ਠੀਕ ਹੈ, ਫਸਲਾਂ ਨਹੀਂ ਹੋ ਰਹੀਆਂ, ਕੁਝ ਵੀ ਨਹੀਂ ਹੋ ਰਿਹਾ, ਹਰ ਮੈਂ ਚੀਜ਼ ਤੁਹਾਡੀ ਉਹੀ ਨਾ ਤੁਸੀਂ ਵਿੱਚ ਗੱਲ ਸ਼ੁਰੂ ਕਰ ਰਹੀ, ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹ ਰਿਹਾ ਸੀਗਾ ਨਾ ਕਿ ਇਹਦੇ ਵਿੱਚ ਹੁਣ ਦੇਖੋ ਨਾ, ਇੱਕ ਤੁਸੀਂ ਕੀਤਾ ਕਿ ਇੰਡੀਆ ਪੰਜਾਬ, ਜਿਹਨੂੰ ਅਸੀਂ ਚੜ੍ਹਦਾ ਪੰਜਾਬ ਕਹਿੰਦੇ, ਸਾਡਾ ਭਰਾ ਵਾ, ਤੇ ਉਹ ਜਿਹੜਾ ਪੰਜਾਬ ਸਾਡੇ ਤੋਂ ਅੱਗੇ ਕਿਉਂ ਨਿਕਲ ਗਿਆ, ਉਹਦੇ ਵਿੱਚ ਦੇਖੋ ਮੈਂ ਤੁਸੀਂ ਗੱਲ ਉਸੇ ਦੀ ਵੀ ਲੈ ਕੇ ਆਉਣਾ ਚਾਹ ਰਿਹਾ ਸੀਗਾ ਕਿ ਸਭ ਤੋਂ ਪਹਿਲੇ ਗਵਰਨਮੈਂਟ ਨੂੰ ਇਸ ਚੀਜ਼ ਦੇ ਉੱਪਰ ਗਵਰਨਮੈਂਟ ਦਾ ਇਨਫਲੂਐਂਸ ਹੋਣਾ ਚਾਹੀਦਾ ਕਿ ਕਿਹੜਾ ਕੰਮ ਹੋ ਰਿਹਾ। ਦੇਖੋ ਸਾਡੀ ਗਵਰਨਮੈਂਟ ਦਾ ਇੱਧਰ ਰੁਝਾਨ ਹੀ ਨਹੀਂ ਹੈ। ਤੇ ਬਾਈ ਇਹ ਸੁਣੋ, ਇਹ ਆਵਾਜ਼ ਕਿੰਨੇ ਚੱਕਣੀ, ਠੀਕ ਹੈ, ਯੂਥ ਨੇ, ਉਹਨਾਂ ਯੂਥ ਨੇ, ਠੀਕ ਹੈ ਨਾ, ਉਹ ਤੁਸੀਂ ਹੋ, ਮਾਸ਼ਾਅੱਲਾ ਤੁਸੀਂ ਕਾਰੋਬਾਰ ਕਰਦੇ, ਤੁਸੀਂ ਜੇ ਤੁਸੀਂ ਇਸ ਚੀਜ਼ ਵੱਲ ਧਿਆਨ ਨਹੀਂ ਦੋਗੇ ਤਾਂ ਤੇ ਕੌਣ ਦੇਗਾ। ਤੁਸੀਂ ਪਿੰਡ ਦੇ ਹੋ, ਤੁਸੀਂ ਉੱਥੇ ਤੁਸੀਂ ਰਹੇ ਹੋ, ਜੇ ਤੁਸੀਂ ਐਸੀ ਚੀਜ਼ ਨੂੰ ਤੁਸੀਂ ਨਹੀਂ ਗੌਰ ਕਰਨਾ ਤੇ ਦੱਸੋ ਮੈਨੂੰ ਹੋਰ ਕਿੰਨੇ ਕਰਨਾ। ਮੈਂ ਤੁਹਾਨੂੰ ਇਹ ਅਰਜ਼ ਕਰ ਰਿਹਾ ਸੀ ਕਿ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਪਿੱਛੇ ਰਹਿਣ ਦਾ ਵਜ੍ਹਾ ਹੀ ਇਹ ਆ ਕਿ ਗਵਰਨਮੈਂਟ ਦੇ ਉੱਪਰ, ਜਾਂ ਕਹਿ ਲਓ ਕਿ ਸਾਡਾ ਲੈਕ ਆਫ ਲੀਡਰਸ਼ਿਪ ਜਾਂ ਇਸ ਤਰ੍ਹਾਂ ਦਾ ਇੱਧਰ ਰੁਝਾਨ ਹੀ ਨਹੀਂ ਆਇਆ। 2008 ਤੋਂ ਪਹਿਲੇ ਤੱਕ ਕਹਿ ਲਓ ਜਾਂ 2002 ਤੋਂ ਪਹਿਲੇ ਤੱਕ ਪਾਕਿਸਤਾਨ ਦਾ ਇਹ ਵੀ ਪੰਜਾਬ ਬੜਾ ਅੱਗੇ ਜਾ ਰਿਹਾ ਸੀ, ਲੇਕਿਨ ਉਸ ਤੋਂ ਬਾਅਦ ਵਿੱਚ ਜਿੱਦਾਂ ਹੀ ਇੱਥੇ ਦੀ ਸੁਸਾਇਟੀਜ਼ ਜਾਂ ਇਸ ਤਰ੍ਹਾਂ ਦਾ ਕਲਚਰ ਆਮ ਹੋਇਆ, ਉਸ ਤੋਂ ਬਾਅਦ ਦੇ ਵਿੱਚ ਪੰਜਾਬ ਬੁਰੀ ਤਰ੍ਹਾਂ ਰੁਲ ਰਿਹਾ। ਇਹਦੇ ਵਿੱਚ ਮੇਨ ਜਿਹੜੇ ਬੰਦੇ ਰੁਲਦੇ ਪਏ ਉਹ ਖਰੋਲਦੇ ਪਏ ਪਿੰਡਾਂ ਵਾਲੇ, ਠੀਕ ਹੈ, ਜਿਹੜੇ ਸੀ ਸ਼ਹਿਰੀ, ਠੀਕ ਹੈ, ਉਹ ਇੱਕ ਕੰਮ ਕਰ ਰਹੇ ਨੇ, ਉਹ ਪੈਸੇ ਤੋਂ ਪੈਸਾ ਕਮਾ ਰਹੇ ਨੇ, ਪਿੰਡਾਂ ਵਾਲੇ ਫਿਰ ਉੱਥੇ ਦੇ ਉੱਥੇ ਨੇ। ਮੈਂ ਤੁਹਾਨੂੰ ਇਹਦੀ ਵੀ ਵਜ੍ਹਾ ਦੱਸ ਰਿਹਾ, ਦੇਖੋ ਨਾ, ਸ਼ਹਿਰੀ ਪੈਸਾ ਕਮਾ ਰਹੇ ਜਾਂ ਪਿੰਡ ਵਾਲੇ ਕਮਾ ਰਹੇ, ਪਿੰਡ ਵਾਲੇ ਜ਼ਮੀਨਾਂ ਵੇਚਦੇ ਆ ਤੇ ਸ਼ਹਿਰੀ ਖਰੀਦਦੇ ਆ ਨਾ, ਤੇ ਉਹੀ ਤਾਂ ਕਹਿ ਰਿਹਾ ਨਾ। ਹੁਣ ਇੱਕ ਬੰਦਾ, ਹੁਣ ਹੁਣ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਮੈਂ ਅਗਰ ਪਿੰਡ ਤੋਂ ਆਇਆ, ਮੈਂ ਆਪਣੀ ਉੱਥੋਂ ਜ਼ਮੀਨ ਜਾਂ ਘਰ ਤਾਂ ਨਹੀਂ ਵੇਚ ਕੇ ਆਇਆ, ਸਹੀ, ਲੇਕਿਨ ਹੁਣ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਕਿ ਉੱਥੋਂ ਵੀ ਉਹ ਵੀ ਤਾਂ ਪਿੰਡਾਂ ਦੇ ਹੀ ਲੋਕ ਆ ਨਾ ਜਿਹੜੇ ਆਪਣੀਆਂ ਜ਼ਮੀਨਾਂ ਵੇਚੀ ਜਾ ਰਹੇ ਜਿਸ ਤਰ੍ਹਾਂ ਵੀ। ਤੇ ਆਪਣਾ ਮੇਨ ਕੀ ਮਕਸਦ, ਆਪਾਂ ਉਹਨਾਂ ਨੂੰ ਹੀ, ਤੇ ਆਪਾਂ ਉਹਨਾਂ ਦੇ ਨਾ ਇਸ ਟਾਈਮ ਜ਼ਮੀਨ ਨਹੀਂ ਹੈਗੇ, ਆਪਾਂ ਉਹਨਾਂ ਨੂੰ ਦੱਸਣਾ ਆਪਣਾ ਪੰਜਾਬ ਹੈ, ਆਪਣੀ ਜ਼ਮੀਨ, ਆਪਣੀ ਇੰਡੀਆ 'ਚ ਜ਼ਮੀਨ ਨੂੰ ਮਾਂ ਕਹਿੰਦੇ, ਜ਼ਮੀਨ ਨਹੀਂ ਵੇਚਦੇ, ਕਿਉਂਕਿ ਉਹ ਉਹਨਾਂ ਦੇ ਦਾਦੇ ਪੜਦਾਦੇ ਜੋ ਉਹਨਾਂ ਦੀ ਜਿੰਨੀ ਪੁਸ਼ਤਾਂ ਆ ਰਹੀਆਂ ਉਸ ਜ਼ਮੀਨ ਤੋਂ ਖਾ ਰਹੀਆਂ। ਬਿਲਕੁਲ ਵੈਸੇ ਗੱਲ ਹੈ ਨਾ। ਫਿਰ ਉਹ ਜ਼ਮੀਨ ਨੂੰ ਵੇਚ ਕੇ ਸ਼ਹਿਰ ਆ ਰਹੇ, ਪਿੰਡ ਦੇ ਪਿੰਡ ਖਾਲੀ ਹੋ ਰਹੇ, ਐਸੀ ਚੀਜ਼ ਨੂੰ ਰੁਕਣਾ ਚਾਹੀਦਾ ਕਿ ਨਹੀਂ ਚਾਹੀਦਾ, ਦੱਸੋ ਮੈਨੂੰ। ਬਿਲਕੁਲ ਰੁਕਣਾ ਚਾਹੀਦਾ। ਮੈਂ ਤੇ ਤੁਹਾਨੂੰ ਦੱਸ ਰਿਹਾ ਕਿ ਮੈਂ ਇਸ ਚੀਜ਼ ਦੇ ਅਗੇਂਸਟ ਹਾਂ ਕਿ ਐਗਰੀਕਲਚਰ ਲੈਂਡ ਆ ਨਾ ਜਿਹੜੀ, ਉਹਨੂੰ ਇਸ ਤਰ੍ਹਾਂ ਇੰਨੀ ਤੇਜ਼ੀ ਦੇ ਨਾਲ ਤਬਾਹ ਨਹੀਂ ਹੋਣ ਦਿੱਤਾ ਜਾਏਗਾ। ਉਹਦੀ ਵਜ੍ਹਾ ਇਹ ਆ ਕਿ ਦੇਖੋ ਆਹਿਸਤਾ ਜਿੱਦਾਂ ਪਾਪੂਲੇਸ਼ਨ ਵੱਧ ਰਹੀ ਆ, ਅਗਲੇ ਦੌਰ ਵਿੱਚ ਆ ਕੇ ਖੁਰਾਕ ਦੀ ਕਿੱਲਤ ਪੈਦਾ ਹੋ ਜਾਏਗੀ। ਜਦੋਂ ਸਾਡੇ ਕੋਲ ਖੁਰਾਕ ਉਗਾਉਣ ਵਾਲੀ ਜ਼ਮੀਨ ਹੀ ਨਹੀਂ ਬਚੇਗੀ ਤੇ ਅਸੀਂ ਆਪਣਾ ਸਰਵਾਈਵ ਕਿੱਦਾਂ ਕਰਾਂਗੇ, ਅਸੀਂ ਆਪਣੇ ਆਉਣ ਵਾਲੀਆਂ ਨਸਲਾਂ ਨੂੰ ਕਿਸ ਤਰ੍ਹਾਂ ਬਚਾਵਾਂਗੇ। ਤੁਸੀਂ ਆਪ ਸੋਚੋ ਕਿ ਫਾਰਮਿੰਗ ਜ਼ਿੰਮੇਦਾਰ ਆਉਣ ਵਾਲੇ ਦੌਰ 'ਚ ਕਿੰਨਾ ਜ਼ਰੂਰੀ ਹੈ। ਦੇਖੋ ਨਾ, ਫਾਰਮਿੰਗ ਜਿਹੜੀ ਹੈਗੀ ਹੈ ਇਹ ਤੇ ਇਸ ਤੋਂ ਬਗੈਰ ਤਾਂ ਕੁਛ ਵੀ ਨਹੀਂ। ਤੁਸੀਂ ਜਿੰਨੀ ਮਰਜ਼ੀ ਤਰੱਕੀ ਕਰ ਲਓ, ਜਿੰਨਾ ਮਰਜ਼ੀ ਐਡਵਾਂਸ ਹੋ ਜਾਓ ਟੈਕਨੋਲੋਜੀ 'ਚ, ਤੁਸੀਂ ਜਿੰਨਾ ਮਰਜ਼ੀ ਅੱਗੇ ਚਲੇ ਜਾਓ, ਲੇਕਿਨ ਇਹ ਤੇ ਇੱਕ ਬੇਸਿਕ ਨੀਡ ਆ ਨਾ ਇਨਸਾਨ ਦੀ। ਜਿੰਨਾ ਮਰਜ਼ੀ ਤੁਹਾਡੇ ਕੋਲ ਜਾਇਦਾਦ ਆ, ਪੈਸਾ ਵਾ, ਲੇਕਿਨ ਤੁਸੀਂ ਕੁਛ ਨਾ ਕੁਛ ਖਾਣਾ ਵਾ ਤੇ ਫਿਰ ਹੀ ਤੁਸੀਂ ਸਰਵਾਈਵ ਕਰਨਾ। ਬਾਕੀ ਜਿਹੜੀ ਖੁਰਾਕ ਦੀ ਕਿੱਲਤ ਹੈ ਨਾ, ਇਹ ਤੇ ਇਸੇ ਤਰ੍ਹਾਂ ਹੀ ਇਹਨੂੰ ਪੂਰਾ ਕੀਤਾ ਜਾ ਸਕਦਾ ਕਿ ਬਿਲਕੁਲ ਐਡਵਾਂਸ ਤਰੀਕਿਆਂ ਦੇ ਨਾਲ ਕਾਸ਼ਤਕਾਰੀ ਹੋਵੇ, ਖੇਤੀ ਹੋਵੇ ਪਿੰਡਾਂ ਦੇ ਵਿੱਚ, ਤੇ ਉਹਨੂੰ ਹੀ ਮੈਨੇਜ ਕੀਤਾ ਜਾਵੇ। ਤੇ ਮੇਰੇ ਬੜੇ ਭਾਈ ਇਹ ਕਰਨਾ ਕਿੰਨੇ, ਦੱਸੋ ਮੈਨੂੰ। ਤੁਸੀਂ ਕਰਨਾ। ਬਿਲਕੁਲ। ਤੁਸੀਂ ਕਹਿੰਦੇ ਨਾ ਅੱਜ ਕੱਲ੍ਹ ਦੇ ਦੌਰ 'ਚ ਇਲਮ ਬਹੁਤ ਜ਼ਰੂਰੀ ਹੈ। ਚਲੋ ਤੁਸੀਂ ਇਲਮ ਲੈ ਲਿਆ, ਤੁਹਾਨੂੰ ਪਤਾ ਅਸੀਂ ਕਿਸ ਜਦੀਦ ਤਰੀਕੇ ਨਾਲ ਫਾਰਮਿੰਗ ਕਰ ਸਕਦੇ ਹੋ, ਤੇ ਤੁਸੀਂ ਕਿਉਂ ਨਹੀਂ ਕਰਦੇ। ਦੇਖੋ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਇਹ ਜਿਹੜੀ ਫਾਰਮਿੰਗ ਮੈਂ ਇਸ ਵਜ੍ਹਾ ਤੋਂ ਨਹੀਂ ਕਰ ਰਿਹਾ ਕਿ ਪਾਕਿਸਤਾਨ ਦੇ ਵਿੱਚ ਫਾਰਮਿੰਗ ਇਸ ਟਾਈਮ ਬਹੁਤ ਮੁਸ਼ਕਿਲ ਹੋ ਗਈ। ਉਹਦੀ ਬੇਸਿਕ ਵਜ੍ਹਾ ਇਹ ਹੈ ਕਿ ਬਿਜਲੀ ਦੇ ਪ੍ਰਾਈਸਿਸ ਇੰਨੀਆਂ ਜ਼ਿਆਦਾ ਵੱਧ ਗਈਆਂ, ਸਹੀ ਹੈ। ਉਸ ਤੋਂ ਬਾਅਦ ਵਿੱਚ ਸੀਡ ਜਿਹਨੂੰ ਅਸੀਂ ਬੀਜ ਕਹਿੰਦੇ ਹਾਂ ਜੀ, ਉਹ ਬਹੁਤ ਮਹਿੰਗਾ, ਡੀਜ਼ਲ ਮਹਿੰਗਾ ਹੋ ਗਿਆ, ਜਿਹਦੇ ਨਾਲ ਅਸੀਂ ਟਰੈਕਟਰਸ ਦੇ ਨਾਲ ਅਸੀਂ ਆਪਣੀ ਖੇਤੀ ਕਰਦੇ ਹਾਂ ਜ਼ਮੀਨ ਨੂੰ।
ਔਰ ਕਹਿ ਲਓ ਕਿ ਪਾਕਿਸਤਾਨ ਦੇ ਵਿੱਚ ਕੋਸਟ ਬਹੁਤ ਜ਼ਿਆਦਾ ਹੋ ਗਈ, ਉਸ ਹਿਸਾਬ ਨਾਲ ਫਸਲਾਂ ਦਾ ਰੇਟ ਨਹੀਂ ਹੈ। ਸਹੀ ਹੈ। ਹੁਣ ਦੇਖੋ ਨਾ, ਅਗਰ ਮੈਂ ਇੱਕ ਇੰਡੀਵਿਜੂਅਲ ਹਾਂ, ਮੈਂ ਇਕੱਲਾ ਬੰਦਾ, ਅਗਰ ਮੈਂ ਇੱਕ ਇਕੱਲਾ ਬੰਦਾ ਚਾਹਾਂ ਤੇ ਇਹ ਨਹੀਂ ਹੋ ਸਕਦਾ। ਅਗਰ ਸੋਸ਼ਲ ਮੀਡੀਆ ਬਹੁਤ ਵੱਡੀ ਪਾਵਰ ਹੈ, ਪਾਵਰ ਤੁਸੀਂ ਮੰਨਦੇ ਹੋ ਨਾ, ਬਿਲਕੁਲ ਮੰਨਦਾ। ਤੇ ਆਪਾਂ ਇਹਦੇ ਤੇ ਆਵਾਜ਼ ਉਠਾਵਾਂਗੇ ਤਾਂ ਲੋਕਾਂ ਤੱਕ ਪਹੁੰਚੂਗੀ, ਤਾਂ ਲੋਕ ਫਿਰ ਆਪਣੇ ਲੋਕ ਵੀ ਇਸ ਚੀਜ਼ ਨੂੰ ਸੋਚਣਗੇ ਨਾ। ਨਹੀਂ, ਮੈਨੂੰ ਅੱਜ ਬਾਈ ਸਿੱਧੀ ਗੱਲ ਹੈ, ਪਿੰਡ ਫੋਨ ਆਇਆ, ਠੀਕ ਹੈ, ਉਹਨੇ ਕਿਹਾ ਕਿ ਯਾਰ ਸਾਡੇ ਨਾਲ ਸ਼ਰਾਜ ਬਾਈ ਫੈਮਿਲੀ ਨੂੰ ਲੈ ਕੇ ਲਾਹੌਰ ਸ਼ਿਫਟ ਹੋ ਗਿਆ। ਅੱਜ ਇਸੇ ਦੁੱਖ ਮੈਂ ਤੁਹਾਨੂੰ ਕਾਲ ਕੀਤੀ, ਮੈਂ ਤੁਹਾਨੂੰ ਸਪੈਸ਼ਲ ਸੱਦਿਆ ਕਿ ਤੁਸੀਂ ਇਦਾਂ ਕਿਉਂ ਕੀਤਾ। ਮੈਨੂੰ ਦੁੱਖ ਹੁੰਦਾ ਕਿ ਲੋਕ ਪਿੰਡ ਛੱਡ ਰਹੇ ਨੇ, ਕਿਉਂਕਿ ਮੈਂ ਬਾਈ ਸਿੱਧੀ ਗੱਲ, ਅਸੀਂ ਪਰ ਪਿੰਡੂ ਹਾਂ, ਅਲਹਮਦੁਲਿਲਾ। ਮੈਂ ਜਿੱਥੇ ਵੀ ਜਾਂਦਾ ਮੈਂ ਕਹਿੰਦਾ ਪਿੰਡੂ ਹਾਂ ਬਾਈ। ਮੈਂ ਪਿੰਡ ਨੂੰ ਪ੍ਰਮੋਟ ਕਰਨਾ, ਪਿੰਡ ਨੂੰ ਲੋਕ ਛੱਡ ਕੇ ਨਾ ਜਾਣ। ਮੈਂ ਸਿਰਫ ਤੁਹਾਨੂੰ ਇਸ ਵਾਸਤੇ ਸੱਦਿਆ ਕਿ ਤੁਸੀਂ ਚਲੋ ਤੁਸੀਂ ਛੱਡੇ ਆ, ਤੁਹਾਡੀ ਸੋ ਮਜਬੂਰੀ ਸੀ, ਮਗਰ ਤੁਸੀਂ ਆਪਣੀ ਫੈਮਿਲੀ ਕਮ ਸੇ ਕਮ ਉੱਥੇ ਛੱਡਦੇ, ਤੁਸੀਂ ਹਫ਼ਤੇ ਬਾਅਦ ਤੁਸੀਂ ਪਿੰਡ ਚੱਕਰ ਮਾਰਦੇ, ਤੁਸੀਂ ਪਿੰਡ ਨਾਲ ਆਪਣੇ ਨਾਲ ਜੁੜੇ ਰਹਿੰਦੇ। ਹੁਣ ਤੁਸੀਂ ਆਪਣੀ ਫੈਮਿਲੀ ਲੈ ਕੇ ਆ ਗਏ, ਹੁਣ ਤੁਸੀਂ ਈਦ ਸ਼ਬਰਾਤ ਹੀ ਜਾਓਗੇ, ਇੱਦਾਂ ਹੀ ਹੈ ਨਾ। ਬਿਲਕੁਲ। ਤਾਂ ਫਿਰ ਹੁਣ ਈਦ ਕਹਿੰਦੇ ਨਾ, ਈਦ ਸ਼ਬਰਾਤ ਗਏ ਤੇ ਕੀ ਦੱਸੋ ਮੈਨੂੰ। ਮੈਂ ਤੁਹਾਨੂੰ ਪਹਿਲੇ ਵੀ ਇਹੀ ਗੱਲ ਕੀਤੀ ਆ ਯਾਹਿਆ ਬਈ, ਕਿ ਡਿਸੀਜਨ ਬੜਾ ਮੁਸ਼ਕਿਲ ਸੀ, ਬਹੁਤ ਟਫ ਡਿਸੀਜਨ ਸੀ, ਲੇਕਿਨ ਕੁਛ ਕਹਿ ਲਓ ਮਜਬੂਰੀਆਂ ਕਹਿ ਲਓ ਇਨਸਾਨ ਦੀਆਂ, ਜਿਹਦੀ ਵਜ੍ਹਾ ਤੋਂ ਇਨਸਾਨ ਥੋੜ੍ਹਾ ਜਿਹਾ ਕਹਿ ਲਓ ਕਿ ਇਸ ਤਰ੍ਹਾਂ ਦੇ ਸਟੈਪਸ ਲੈਣੇ ਪੈਂਦੇ। ਐ ਸੱਚ ਮੈਨੂੰ ਖੁਦ ਪਿੰਡ ਦੀ ਆਪਣੇ ਦੀ ਯਾਦ ਵੀ ਆਉਂਦੀ ਆ, ਬਹੁਤ ਅੱਛਾ ਲੱਗਦਾ, ਕਿਉਂਕਿ ਮੇਰਾ ਬਚਪਨ ਉੱਥੇ ਗੁਜ਼ਰਿਆ, ਮੇਰਾ ਸਕੂਲ ਉੱਥੇ, ਮੇਰੇ ਜਿਹੜੇ ਬਜ਼ੁਰਗ ਆ ਉਹ ਉੱਥੇ ਦਫਨ ਹੋਏ ਆ। ਦੇਖੋ ਕੁਛ ਇਮੋਸ਼ਨਲ ਚੀਜ਼ਾਂ ਵੀ ਹੁੰਦੀਆਂ ਜਿਹੜੀਆਂ ਅਟੈਚ ਹੁੰਦੀਆਂ ਜਦੋਂ ਤੁਸੀਂ ਉੱਥੇ ਰਹੇ ਹੋ। ਖੈਰ ਅਰਸਾ 20-22 ਸਾਲ ਮੈਂ ਉੱਥੇ ਰਿਹਾ, ਲੇਕਿਨ ਐਂਡ 'ਤੇ ਜਾ ਕੇ ਮੈਂ ਉਹੀ ਕਰ ਰਿਹਾ ਕਿ ਜੇ ਅਗਰ ਉੱਥੇ ਰਹਿਣ ਦੇ ਨਾਲ ਜਿਹੜੀ ਸਭ ਤੋਂ ਬੜੀ ਵਜ੍ਹਾ ਸੀਗੀ, ਮੈਂ ਆਪਣੀਆਂ ਬੇਸਿਕ ਨੀਡਸ ਪੂਰੀਆਂ ਨਹੀਂ ਸੀ ਕਰ ਸਕਦਾ। ਜਿਹੜੀਆਂ ਬੇਸਿਕ ਜ਼ਰੂਰੀਆਤ ਜ਼ਿੰਦਗੀ ਸੀ, ਮੈਂ ਉਹ ਨਹੀਂ ਸੀ ਦੇਖ ਪਾ ਰਿਹਾ। ਔਰ ਫੈਮਿਲੀ ਨੂੰ ਇੱਥੇ ਲੈ ਕੇ ਆਉਣ ਦਾ ਮਕਸਦ ਇਹ ਸੀਗਾ ਕਿ ਮੈਂ ਫੈਮਿਲੀ ਤੋਂ ਵੀ ਦੂਰ ਹੋ ਰਿਹਾ ਸੀ। ਹੁਣ ਕੁਛ ਮਜਬੂਰੀਆਂ ਹੁੰਦੀਆਂ, ਜਿੱਦਾਂ ਕਿ ਤੁਹਾਡੇ ਵਾਲਿਦੈਨ ਦੀ ਸਿਹਤ ਠੀਕ ਨਹੀਂ ਹੁੰਦੀ, ਉਹਨਾਂ ਨੂੰ ਵੀ ਦੇਖਭਾਲ ਉਹਨਾਂ ਦੀ ਵੀ ਕਰਨੀ ਹੁੰਦੀ, ਫਿਰ ਮਜਬੂਰਨ ਬੋਲਡ ਡਿਸੀਜਨ ਲੈਣਾ ਪਿਆ, ਉਹਨਾਂ ਨੂੰ ਵੀ ਇੱਥੇ ਸ਼ਿਫਟ ਕਰਨਾ ਪਿਆ। ਔਰ ਐਸਾ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਦੇ, ਫਿਊਚਰ ਦੇ ਵਿੱਚ ਅਗਰ ਮੇਰਾ ਕੋਈ ਇਸ ਤਰ੍ਹਾਂ ਦੀ ਮੈਨੂੰ ਓਪਰਚੁਨਿਟੀ ਮਿਲਦੀ ਹੈ ਕਿ ਮੈਂ ਆਪਣਾ ਸਾਰਾ ਬਿਜ਼ਨਸ ਉੱਥੇ ਸ਼ਿਫਟ ਕਰ ਸਕਾਂ, ਅਤੇ ਮੈਂ ਇਨਸ਼ਾਅੱਲਾ ਇਸ ਚੀਜ਼ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਮੈਨੂੰ ਖੁਦ ਬਹੁਤ ਜ਼ਿਆਦਾ ਸ਼ੌਕ ਆ ਮੈਂ ਆਪਣਾ ਫਾਰਮ ਬਣਾਵਾਂ ਜਿਹਦੇ ਵਿੱਚ ਉਹ ਪੂਰਾ ਪੰਜਾਬੀ ਕਲਚਰ ਹੋਵੇ। ਮਤਲਬ ਕਹਿ ਲਓ ਕਿ ਉਹਦੇ ਵਿੱਚ ਘੋੜੀਆਂ ਹੋਣ, ਉਹਦੇ ਵਿੱਚ ਮੱਝਾਂ ਹੋਣ, ਗਾਵਾਂ ਹੋਣ, ਇਸ ਤਰ੍ਹਾਂ ਦਾ, ਜਿਹਦੇ ਵਿੱਚ ਕਿ ਕਹਿ ਲਓ ਕਿ ਇੱਕ ਪੂਰਾ ਇਨਵਾਇਰਮੈਂਟ ਕ੍ਰੀਏਟ ਹੋਵੇ, ਦੇਸੀ ਸਟਾਈਲ ਹੋਵੇ, ਪੂਰਾ ਪੰਜਾਬ ਦੇਸੀ ਮਾਹੌਲ ਵਿੱਚ, ਜਿਹੜਾ ਅੱਜ ਕੱਲ੍ਹ ਦੇ ਦੌਰ 'ਚ ਮੁੱਕ ਗਿਆ ਹੋਇਆ। ਠੀਕ ਹੈ, ਨਹੀਂ ਇਨਸ਼ਾਅੱਲਾ ਅਸੀਂ ਇਹਨੂੰ ਜ਼ਿੰਦਾ ਰੱਖਾਂਗੇ। ਔਰ ਮੈਨੂੰ ਜਦੋਂ ਵੀ ਇਸ ਚੀਜ਼ ਦਾ ਮੈਨੂੰ ਇਲਮ ਹੋਇਆ ਜਾਂ ਕਿ ਮੈਂ ਇਹ ਚੀਜ਼ ਹੁਣ ਕਰ ਸਕਦਾ ਜਾਂ ਮੈਂ ਕਰ ਸਕਦਾ, ਮੈਂ ਇਸ ਚੀਜ਼ ਨੂੰ ਬਿਲਕੁਲ ਡਿਨਾਈ ਨਹੀਂ ਕਰਾਂਗਾ ਕਿ ਮੈਂ ਫਿਰ ਵੀ ਨਹੀਂ ਜਾਵਾਂਗਾ। ਮੇਰੇ ਕੋਲ ਜਦੋਂ ਵੀ ਇਸ ਚੀਜ਼ ਦੀ ਓਪਰਚੁਨਿਟੀ ਮਿਲੀ, ਮੈਂ ਆਪਣੇ ਆਪ ਨੂੰ ਉੱਥੇ ਸ਼ਿਫਟ ਕਰਾਂਗਾ, ਆਪ ਨੂੰ ਉੱਥੋਂ ਮੂਵ ਕਰਨ ਦੀ ਕੋਸ਼ਿਸ਼ ਕਰਾਂਗਾ, ਜਾਂ ਮੈਂ ਜਿਸ ਤਰ੍ਹਾਂ ਵੀ, ਜਾਂ ਮੈਨੂੰ ਲੱਗਦਾ ਆ ਕਿ ਮੈਂ ਆਪਣੇ ਕਲਚਰ ਨੂੰ ਜ਼ਿੰਦਾ ਰੱਖਣ ਵਾਸਤੇ ਜਾਂ ਜਿਸ ਤਰ੍ਹਾਂ ਵੀ ਕਰਕੇ ਮੈਂ ਆਪਣੇ ਵੱਲੋਂ ਜੋ ਵੀ ਉਹਨੂੰ ਪੇ ਕਰ ਸਕਦਾ ਆ, ਜਿੰਨੀ ਵੀ ਕੰਟਰੀਬਿਊਸ਼ਨ ਕਰ ਸਕਦਾ ਆ, ਜਦੋਂ ਤੱਕ ਮੇਰੀ ਜ਼ਿੰਦਗੀ ਮੈਂ ਇਨਸ਼ਾਅੱਲਾ ਉਹਨੂੰ ਕਰਾਂਗਾ। ਚਲੋ ਭਈਆ, ਸਾਨੂੰ ਬਸ ਚਲੋ ਤੁਸੀਂ ਲਾਹੌਰ ਆ ਗਏ, ਅੱਲਾ ਤੁਹਾਨੂੰ ਕਾਮਯਾਬ ਕਰੇ, ਪਰ ਸਾਨੂੰ ਦੁੱਖ ਵੀ ਹੋ ਰਿਹਾ ਕਿ ਤੁਸੀਂ ਪਿੰਡ ਵਗੈਰਾ ਛੱਡ ਕੇ ਆ ਗਏ ਹੋ। ਚਲੋ ਹੁਣ ਤੁਸੀਂ ਬਾਕੀ ਤੁਹਾਡੀ ਜਿਹੜੀ ਪਿੰਡ ਜ਼ਿੰਦਗੀ ਗੁਜ਼ਰੀ ਹੈ, ਉਹਦੇ 'ਤੇ ਫਿਰ ਕਿਸੇ ਦਿਨ ਕੋਈ ਅੱਛਾ ਜਿਹਾ ਪੋਡਕਾਸਟ ਕਰਾਂਗੇ, ਫਿਰ ਗੱਲ ਕਰਾਂਗੇ। ਹੁਣ ਤੁਸੀਂ ਸਾਡੇ ਜਿਹੜੇ ਲੋਕ ਛੱਡ ਕੇ ਆ ਰਹੇ ਪਿੰਡਾਂ ਨੂੰ, ਉਹਨਾਂ ਵਾਸਤੇ ਇੱਕ ਛੋਟਾ ਜਿਹਾ ਮੈਸੇਜ ਦੇ ਦਿਓ। ਮੈਂ ਜੀ ਉਹਨਾਂ ਨੂੰ ਇਹ ਮੈਸੇਜ ਦੇਵਾਂਗਾ ਕਿ ਅਗਰ ਜਦੋਂ ਤੱਕ ਤੁਹਾਨੂੰ ਓਪਰਚੁਨਿਟੀ ਨਹੀਂ ਮਿਲਦੀ, ਤੁਹਾਨੂੰ ਕਹਿ ਲਓ ਕਿ ਜ਼ਰੀਆ ਮਾਸ਼ ਜਾਂ ਕੋਈ ਜੋਬ ਜਾਂ ਇਸ ਤਰ੍ਹਾਂ ਦਾ, ਕਿ ਤੁਹਾਨੂੰ ਲੱਗ ਰਿਹਾ ਵਾ ਕਿ ਜਦੋਂ ਤੱਕ ਅਸੀਂ ਆਪਣਾ ਇੱਥੇ ਸਰਵਾਈਵ ਕਰ ਸਕਦੇ ਹਾਂ, ਅਤੇ ਮੈਂ ਤੁਹਾਨੂੰ ਕਹਾਂਗਾ ਕਿ ਆਪਣੇ ਪਿੰਡਾਂ ਨਾਲ, ਆਪਣੇ ਕਲਚਰ ਨਾਲ, ਆਪਣੇ ਪੰਜਾਬ ਨਾਲ ਜੁੜੇ ਰਹੋ, ਔਰ ਖੇਤੀ ਆਪਣੇ ਪੇਸ਼ੇ ਦੇ ਨਾਲ ਜੁੜੇ ਰਹੋ, ਆਪਣੀ ਕਾਸ਼ਤਕਾਰੀ ਕਰੋ, ਕਿਉਂਕਿ ਕਲਚਰ ਜਿਹੜੀ ਹੁੰਦੀ ਆ ਨਾ, ਇਹ ਤੁਹਾਡੀ ਮਾਂ ਹੁੰਦੀ ਆ, ਤੁਹਾਡੀ ਸਕਾਫਤ, ਤੁਹਾਡੀ ਟਰੈਡੀਸ਼ਨਸ ਜਿੰਨੀਆਂ ਵੀ ਹੁੰਦੀਆਂ, ਤੁਸੀਂ ਉਹਨਾਂ ਤੋਂ ਬਗੈਰ ਕਿਤੇ ਪਹਿਚਾਨੇ ਨਹੀਂ ਜਾਓਗੇ। ਅਗਰ ਤੁਸੀਂ ਆਪਣੇ ਕਲਚਰ ਤੋਂ, ਆਪਣੀ ਜ਼ੁਬਾਨ ਤੋਂ, ਆਪਣੇ ਲਿਬਾਸ ਤੋਂ, ਤੁਹਾਡਾ ਜਿਹੜਾ ਕਲਚਰ ਹੁੰਦਾ ਵਾ, ਇਹਨੂੰ ਤੁਸੀਂ ਅੱਗੇ ਦਿਖਾ ਰਹੇ ਹੁੰਦੇ ਹੋ ਕਿ ਇਹ ਸਾਡਾ ਕਲਚਰ ਆ, ਇਹ ਸਾਡਾ ਕਹਿ ਲਓ ਕਿ ਟਰੈਡੀਸ਼ਨਸ ਆ। ਅਗਰ ਅਸੀਂ ਆਪਣੇ ਆਪ ਨੂੰ ਚੇਂਜ ਕਰ ਲਾਂਗੇ, ਦੇਖੋ ਸਾਡਾ ਰੰਗ, ਸ਼ਕਲ, ਇਹ ਚੇਂਜ ਤਾਂ ਨਹੀਂ ਹੋ ਸਕਦੀਆਂ, ਅਸੀਂ ਸ਼ਕਲ ਵਾਈਜ਼ ਵੀ ਉਹੀ ਰਵਾਂਗੇ। ਅਸੀਂ ਆਪਣੇ ਆਪ ਨੂੰ ਬਿਲਕੁਲ ਜੋ ਪ੍ਰੀਟੈਂਡ ਕਰਨਾ ਚਾਹੁੰਦੇ ਹਮੇਸ਼ਾ ਉਹ ਨਹੀਂ ਕਰ ਸਕਦੇ, ਕਿਉਂਕਿ ਅਸੀਂ
ਪਿਓਰ ਇਸ ਪੰਜਾਬ ਦੇ ਕਲਚਰ ਨਾਲ ਜੁੜੇ ਹੋਏ ਲੋਕ ਆ, ਇੱਥੇ ਦੇ ਰਹਿਣ ਵਾਲੇ ਲੋਕ ਆ, ਔਰ ਸਾਨੂੰ ਆਪਣਾ ਕਲਚਰ ਜ਼ਿੰਦਾ ਰੱਖਣਾ ਚਾਹੀਦਾ। ਕਦੀ ਵੀ ਆਪਣੀ ਮਾਂ ਬੋਲੀ ਪੰਜਾਬੀ ਇਹਨੂੰ ਨਹੀਂ ਭੁੱਲਣਾ ਚਾਹੀਦਾ, ਔਰ ਉਸ ਤੋਂ ਬਾਅਦ ਵਿੱਚ ਆਪਣੇ ਕਲਚਰ ਨੂੰ ਨਹੀਂ ਭੁੱਲਣਾ ਚਾਹੀਦਾ। ਅਗਰ ਤੁਸੀਂ ਆਪਣਾ ਕਲਚਰ ਭੁੱਲਦੇ ਹੋ, ਆਪਣਾ ਜ਼ੁਬਾਨ ਭੁੱਲਦੇ ਹੋ, ਆਪਣਾ ਰਹਿਣ ਸਹਿਣ ਭੁੱਲਦੇ ਹੋ, ਸਮਝੋ ਤੁਸੀਂ ਆਪਣੀ ਮਾਂ ਭੁੱਲ ਜਾਓਗੇ। ਉਸ ਤੋਂ ਬਾਅਦ ਵਿੱਚ ਦੇਖੋ, ਜਿਹੜਾ ਬੰਦਾ ਆਪਣੀ ਸਕਾਫਤ ਦੀ, ਆਪਣੀ ਤਹਿਜ਼ੀਬ ਦੀ ਰਿਸਪੈਕਟ ਨਹੀਂ ਕਰਦਾ, ਉਹਨੂੰ ਯਾਦ ਨਹੀਂ ਰੱਖਦਾ, ਬਾਅਦ ਵਿੱਚ ਉਹ ਦੁਨੀਆ ਦੇ ਅੰਦਰ ਵੀ ਇਬਰਤ ਦਾ ਨਿਸ਼ਾਨ ਮੈਂ ਤਾਂ ਕਹਾਂਗਾ ਕਿ ਬਣ ਜਾਂਦਾ। ਕਿਉਂਕਿ ਬਾਅਦ ਵਿੱਚ ਸਾਡੇ ਕੋਲ ਕੀ ਰਹਿ ਜਾਂਦਾ? ਤੁਸੀਂ ਕੀ ਦੱਸੋਗੇ? ਤੁਸੀਂ ਕੌਣ ਹੋ? ਤੁਸੀਂ ਕਿਤੇ ਹੋਰ ਚਲੇ ਜਾਂਦੇ ਹੋ, ਲੋਕ ਤੁਹਾਡੇ ਕੋਲ ਪੁੱਛਦੇ ਹੋ ਬਾਈ ਤੁਸੀਂ ਕੌਣ, ਤਾਂ ਕੀ ਦੱਸੋਗੇ ਉਹਨਾਂ ਨੂੰ? ਕੀ ਮੈਸੇਜ ਦਿਓਗੇ? ਇਸ ਵਜ੍ਹਾ ਤੋਂ ਆਪਣੇ ਕਲਚਰ ਦੇ ਨਾਲ ਜੁੜੇ ਰਹੋ, ਆਪਣੇ ਲਿਬਾਸ, ਆਪਣਾ ਰਹਿਣ ਸਹਿਣ, ਆਪਣਾ ਜਿਹੜਾ ਸਾਡਾ ਪੇਸ਼ਾ ਵਾ, ਸਾਡਾ ਕਲਚਰ ਆ, ਉਹਦੇ ਨਾਲ ਜੁੜੇ ਰਹੋ। ਭਾਈਜਾਨ ਬਹੁਤ ਬਹੁਤ ਸ਼ੁਕਰੀਆ। ਤੇ ਜੇ ਤੁਹਾਨੂੰ ਸਾਡਾ ਅੱਜ ਦਾ ਪੋਡਕਾਸਟ ਅੱਛਾ ਲੱਗਿਆ ਤੇ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ।